ਅਮਰੀਕਾ ਦੇ ਵਿੱਚ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਸਾਰੇ ਅਮਰੀਕੀ ਜਿਹੜੇ ਪਰੇਸ਼ਾਨ ਨੇ। G7 ਦੀ ਮੀਟਿੰਗ ਚੱਲ ਰਹੀ ਹੈ। G7 ਦੀ ਮੀਟਿੰਗ ਦੇ ਵਿੱਚ ਸਾਡੇ 46ਵੇਂ ਰਾਸ਼ਟਰਪਤੀ ਜੋ ਬਾਈਡਨ ਨੂੰ ਕਹਿੰਦੇ ਇੱਕ ਹੋਰ ਝਟਕਾ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇਹ ਦਿੱਤਾ। ਮੈਕਰੋਨ ਨੇ ਬਾਈਡਨ ਉਹਨਾਂ ਨੂੰ ਕਿਹਾ ਵੀ ਜਿਹੜਾ UAE ਆ, ਯੂਨਾਈਟਿਡ ਅਰਬ ਐਮੀਰੇਟਸ ਆ, ਉਹਨਾਂ ਦੇ ਰੂਲਰ ਸ਼ੇਖ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ ਵੀ ਇਹ ਆਪਣੀ ਤੇਲ ਕੱਢਣ ਦੀ ਸ਼ਮਤਾ ਆ ਉਸ ਨੂੰ ਨਹੀਂ ਵਧਾ ਸਕਦੇ। ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਇਹ ਆਸ ਦੇ ਵਿੱਚ ਸੀਗੇ ਵੀ ਸ਼ਾਇਦ ਮਿਡਲ ਈਸਟ ਦੇ ਵਿੱਚ ਤੇ ਹੋਰ ਮੁਲਕਾਂ ਤੋਂ ਅਸੀਂ ਵੱਧ ਤੇਲ ਨਿਰਯਾਤ ਕਰਕੇ ਇੱਥੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਆ ਉਸ ਦੇ ਉੱਤੇ ਕਾਬੂ ਪਾ ਸਕਦੇ ਆ। ਪਰ G7 ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਇਹ ਜਿਹੜਾ ਝਟਕੇ ਦਾ ਹੁਣ ਸਾਹਮਣਾ ਕਰਨਾ ਪਿਆ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਕਿਤੇ ਕੋਈ ਗਿਰਾਵਟ ਆਵੇਗੀ, ਸ਼ਾਇਦ ਇਸ ਦੇ ਅਸਾਰ ਹੁਣ ਹੋਰ ਜ਼ਿਆਦਾ ਘਟ ਗਏ ਨੇ। ਥੋੜੇ ਦਿਨ ਪਹਿਲਾਂ ਇਹਨਾਂ ਨੇ ਭਾਸ਼ਣ ਦਿੰਦੇ ਹੋਏ ਕਿਹਾ ਸੀਗਾ ਵੀ ਮੈਂ ਕਾਂਗਰਸ ਨੂੰ ਕਿਹਾ ਵੀ ਜਿਹੜਾ ਫੈਡਰਲ ਗੈਸ ਦੇ ਉੱਤੇ ਜਿਹੜਾ ਟੈਕਸ ਲੱਗਦਾ ਹੈ, ਫੈਡਰਲ ਟੈਕਸ ਲੱਗਦਾ ਗੈਸ ਦੇ ਉੱਤੇ, ਉਸ ਨੂੰ ਜਿਹੜਾ ਹੈ ਉਹ ਹਟਾ ਦਿੱਤਾ ਜਾਵੇ, ਟੈਕਸ ਹੌਲੀ ਦਿੱਤੀ ਜਾਵੇ ਤੇ ਨਾਲ ਹੀ ਸਟੇਟਸ ਨੂੰ ਵੀ ਉਹਨਾਂ ਨੇ ਅਨੁਰੋਧ ਕੀਤਾ, ਇੱਕ ਹਿਸਾਬ ਦੇ ਨਾਲ ਅਪੀਲ ਕੀਤੀ ਵੀ ਭਾਈ ਤੁਸੀਂ ਵੀ ਜਿਹੜਾ ਟੈਕਸ ਆ ਉਹ ਹਟਾ ਦਿਓ। ਪਰ ਲੱਗਦਾ ਨਹੀਂ ਆ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਆ ਹਾਲ ਦੀ ਘੜੀ ਵਧੇਗੀ। ਸੋ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਦੀ ਘੜੀ ਹੋਰ ਕਟੌਤੀ ਹੋਣ ਦੀ, ਜਲਦੀ ਕਟੌਤੀ ਹੋਣ ਦੀ, ਘੱਟ ਹੋਣ ਦੀ ਕੋਈ ਬਹੁਤੇ ਆਸਾਰ ਨਹੀਂ। ਬਹੁਤ ਹੀ ਮਾੜੀ ਖਬਰ ਆ ਰਹੀ ਆ ਸੈਨ ਐਂਟੋਨੀਓ ਟੈਕਸਸ ਤੋਂ। ਜੀ। ਕੱਲ ਸ਼ਾਮੀ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਹੋਮਲੈਂਡ ਸਿਕਿਉਰਿਟੀ ਨੇ ਇੱਕ ਟਰੱਕ ਲੱਭਿਆ ਜਿਹਦੇ ਵਿੱਚ ਕਹਿੰਦੇ ਪਈ 70-80 ਦੇ ਕਰੀਬ ਲੋਕ ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ। ਤੇ ਜਦੋਂ ਉਸ ਟਰੱਕ ਨੂੰ ਖੋਲ੍ਹਿਆ ਗਿਆ ਉਹਦੇ ਵਿੱਚੋਂ 50 ਮਾਈਗ੍ਰੈਂਟਸ ਜੀ। ਉਹਨਾਂ ਦੀਆਂ ਡੈੱਡ ਬੋਡੀਜ਼ ਮਿਲੀਆਂ, ਕਿਉਂਕਿ ਗਰਮੀ ਇੰਨੀ ਜ਼ਿਆਦਾ ਸੀ, 102 ਡਿਗਰੀ ਦੇ ਕਰੀਬ ਟੈਂਪਰੇਚਰ ਸੀਗਾ। ਸੋ ਇਹ ਸਾਰੇ ਸਾਊਥ ਅਮਰੀਕਾ ਤੋਂ ਲੋਕ ਆ ਰਹੇ ਸੀ। 16 ਜਾਣੇ ਜਿਹੜੇ ਆ ਜੀਂਦੇ ਵਿੱਚੋਂ ਲੱਭੇ ਗਏ ਹੈਗੇ ਆ, ਜਿਨ੍ਹਾਂ 'ਚ 12 ਅਡਲਟ ਆ ਤੇ 4 ਬੱਚੇ ਆ। ਤੇ ਬਹੁਤ ਹੀ ਦੁਖਦਾਈ ਖਬਰ ਤੇ ਬਹੁਤ ਹੀ, ਜੇ ਤੁਸੀਂ ਸੀਨ ਦੇਖੋ ਇੰਨਾ ਜਿੱਦਾਂ ਡਰਾਉਣਾ। ਤੇ ਫਾਇਰ ਫਾਈਟਰਸ ਕਹਿੰਦੇ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਇੱਦਾਂ ਦਾ ਕਦੇ ਨਹੀਂ ਦੇਖਿਆ ਵੀ ਸਾਨੂੰ 40 ਜਾਣਿਆਂ ਦੀ ਬੋਡੀ ਉੱਥੋਂ ਕੱਢਣੀ ਪਵੇ, ਜੋ ਵਿਚਾਰੇ ਚੰਗੀ ਲਾਈਫ ਦੇ ਲਈ USA ਦੇ ਵਿੱਚ ਆ ਰਹੇ ਸੀ। ਜਿਹੜਾ ਟਰੱਕ ਸੀ ਉਹਦੇ ਵਿੱਚ ਚਾਹੇ ਉਹ ਫਰੀਜ਼ਰ ਵੀ ਸੀ, ਪਰ ਉਹ ਕਹਿੰਦੇ ਆਉਣੇ ਨਹੀਂ ਸੀ, ਕਿਉਂਕਿ ਨਹੀਂ ਅੰਦਰ ਨਾ ਉਹਨਾਂ ਦੇ ਕੋਲ ਪਾਣੀ ਸੀ ਜਿਹੜੇ ਲੋਕਾਂ ਨੂੰ ਇਹ ਇਲੀਗਲੀ ਟਰਾਂਸਪੋਰਟ ਕਰ ਰਹੇ ਸੀ। ਹੋਮਲੈਂਡ ਸਿਕਿਉਰਿਟੀ ਤੇ ਜਸਟਿਸ ਰਿਪੋਰਟਰ ਨਿਕੋਲ ਸਗਾਨਾ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਇਤਿਹਾਸ ਵਿੱਚ ਇਹ ਸਭ ਤੋਂ ਡੈਡਲੀਐਸਟ ਹਿਊਮਨ ਸਮਗਲਿੰਗ ਕੇਸ ਗਿਣਿਆ ਜਾਊਗਾ। 48 ਦੇ ਕਰੀਬ ਬੋਡੀਜ਼, ਕਈ ਜਗ੍ਹਾ ਤੇ 50 ਕਹਿ ਰਹੇ ਹੈਗੇ ਆ ਜਿਹੜੀਆਂ ਮਿਲੀਆਂ ਹੈਗੀਆਂ। ਇਹਨਾਂ ਸਾਰਿਆਂ ਦੇ ਵਿੱਚੋਂ 22 ਮੈਕਸੀਕਨ ਮੂਲ ਦੇ ਲੋਕ, 7 ਗੋਟਮਾਲਨ ਮੂਲ ਦੇ ਤੇ 2 ਹੋਂਡਰਾਸ ਦੇ ਸੀ। ਇਨਵੈਸਟੀਗੇਟਰ ਹਜੇ ਵੀ ਇਨਵੈਸਟੀਗੇਟ ਕਰ ਰਹੇ ਆ ਵੀ ਕਿਹੜੀ ਹੋਰ ਮੁਲਕਾਂ ਤੋਂ ਲੋਕ ਇਸ ਟਰੱਕ ਦੇ ਵਿੱਚ ਆ ਰਹੇ ਸੀ USA ਨੂੰ। ਪੁਲਿਸ ਚੀਫ ਵਿਲੀਅਮ ਮੈਕੈਨਸ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਉਹਨਾਂ ਨੂੰ 5:50 ਤੇ ਕੱਲ ਸ਼ਾਮੀ ਕਾਲ ਆਈ ਤੇ ਉਹਦੇ ਵਿੱਚ ਕਹਿੰਦੇ ਵੀ ਬਹੁਤ ਚੀਕਾਂ ਸੁਣੀਆਂ ਉਹਨਾਂ ਨੇ। ਕੁਛ ਲੋਕਾਂ ਨੇ ਇੱਕ ਟਰੱਕ ਦੇ ਵਿੱਚੋਂ ਟ੍ਰੇਲਰ ਉਸ ਦਾ ਡੋਰ ਓਪਨ ਕੀਤਾ ਹੋਇਆ ਸੀ ਤੇ ਜਦੋਂ ਕੁਛ ਵਰਕਰ ਉੱਥੇ ਗਏ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਬੁਰਾ ਹਾਲ ਆ। ਫਿਰ ਉੱਥੇ ਫਾਇਰ ਚੀਫ ਚਾਰਲਸ ਹੁੱਡ ਸੈਨ ਐਂਟੋਨੀਓ ਦੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਵੀ 16 ਜਾਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਆ। 2 ਜਾਣਿਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਹੈਗੀ ਆ। ਬਾਕੀ ਇੰਪਰੂਵ ਕਰ ਰਹੇ ਆ, ਪਰ ਹੁਣ ਤੱਕ ਕਈ ਜਗ੍ਹਾ 48 ਤੇ ਕਈ ਜਗ੍ਹਾ 50 ਬੋਡੀਜ਼ ਕਹਿੰਦੇ ਪਈ ਵਿੱਚੋਂ ਮਿਲੀਆਂ ਹੈਗੀਆਂ। ਜੀ ਬਿਲਕੁਲ, ਬਹੁਤ ਹੀ ਮੰਦਭਾਗੀ, ਦਿਲ ਦਹਿਲਾਉਣ ਵਾਲੀ ਇਹ ਜੀ ਖਬਰ ਆਪਾਂ ਨੂੰ ਸੁਣਨ ਨੂੰ ਮਿਲੀ ਆ। ਇਸ ਚੀਜ਼ ਦੇ ਉੱਤੇ ਭੜਕੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਦੋਸ਼ ਲਾਉਂਦੇ ਹੋਏ ਕਿਹਾ ਆ ਵੀ ਇਹ ਸਾਰੀਆਂ ਮੌਤਾਂ ਬਾਈਡਨ ਤੁਹਾਡੇ ਹੱਥ ਦੇ ਉੱਤੇ ਆ। ਇਸ ਦੇ ਨਾਲ ਜਿਹੜੇ ਖੂਨ ਇਹਨਾਂ ਮਾਈਗ੍ਰੈਂਟਸ ਦੇ ਤੁਹਾਡੇ ਹੱਥ ਦੇ ਨਾਲ ਜਿਹੜੇ ਉਹ ਰੰਗੇ ਪਏ ਆ, ਕਿਉਂਕਿ ਤੁਸੀਂ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਵਧਾਵਾ ਦੇ ਰਹੇ ਆ ਤੇ ਲੋਕ ਇਸ ਪਾਸੇ ਵੱਲ ਨੂੰ ਆ ਰਹੇ ਨੇ। ਸੋ 60 ਫਾਇਰ ਫਾਈਟਰ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸੀਨ ਦੇ ਉੱਤੇ ਸੀਗੇ
ਤੇ ਸਟ੍ਰੈਸ ਡੀਬਰੀਫਿੰਗ ਜਿਹੜੀ ਆ ਉਹ ਸਾਰਾ ਕੁਛ ਕਰ ਰਹੇ ਸੀਗੇ। ਸੋ ਇਹ ਜਿਹੜੀ ਹਿਊਮਨ ਸਮਗਲਿੰਗ ਇਹ ਪਹਿਲੀ ਵਾਰੀ ਨਹੀਂ, ਬਹੁਤ ਵਾਰੀ ਏਦਾਂ ਜਿਹੜੀਆਂ ਆ ਉਹ ਟਰੱਕ ਲੱਭਦੇ ਨੇ, ਪਰ ਮ੍ਰਿਤਕ ਲਾਸ਼ਾਂ ਜਿਹੜੀਆਂ ਲੱਭਣੀਆਂ ਆ, ਜੀ। ਉਹ ਇਹ ਅਨਪ੍ਰੈਸੀਡੈਂਟਡ ਗੱਲ ਸੀਗੀ। ਏਦਾਂ ਦੀ ਚੀਜ਼ ਜਿਹੜੀ ਆ ਕਦੀ ਵੀ ਨਹੀਂ ਦੇਖੀ ਗਈ। ਰੀਸੈਂਟਲੀ ਖਬਰਾਂ ਦੇ ਮੁਤਾਬਕ ਇੱਕ ਬਹੁਤ ਵੱਡਾ ਕਾਰਵਾਂ ਜਿਹੜਾ ਆ ਅਮਰੀਕਾ ਦੇ ਵੱਲ ਨੂੰ ਉਹ ਆ ਰਿਹਾ ਆ। ਬਹੁਤ ਸਾਰੇ ਲੈਟਿਨ ਅਮਰੀਕਾ ਦੇ, ਸੈਂਟਰਲ ਅਮਰੀਕਾ ਦੇ ਮੁਲਕ ਦੇ ਜਿਹੜੇ ਲੋਕ ਆ, ਜੀ। ਅਮਰੀਕਨ ਤੇ ਮੈਕਸੀਕੋ ਦੇ ਜਿਹੜਾ ਬਾਰਡਰ ਹੈਗਾ ਆ, ਉੱਥੇ ਇਕੱਤਰ ਹੋ ਰਹੇ ਨੇ ਤਾਂ ਜੋ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਾਵੇ। ਆਪਾਂ ਦੱਸਿਆ ਸੀ ਕੁਛ ਹਫ਼ਤੇ ਪਹਿਲਾਂ ਵੀ ਰਿਕਾਰਡ ਤੋੜ ਜਿਹੜੇ ਆંકੜੇ ਆ, ਉਹ ਮਹੀਨਾ ਦਰ ਮਹੀਨਾ ਬਾਰਡਰ ਕ੍ਰਾਸਿੰਗ ਦੇ ਉੱਤੇ, ਬਾਰਡਰ ਦੇ ਉੱਤੇ ਅਰੈਸਟ ਦੇ ਜਿਹੜੇ ਉਹ ਇਸ ਟਾਈਮ ਆ ਰਹੇ ਨੇ। ਬਾਈਡਨ ਹੁਣਾਂ ਨੇ ਆਉਂਦਿਆਂ ਹੀ ਸਦਰਨ ਬਾਰਡਰ ਦੇ ਉੱਤੇ ਕਾਫੀ ਢਿੱਲ-ਮੱਠ ਜਿਹੜੀ ਆ ਉਹ ਕੀਤੀ, ਜਿਸ ਕਰਕੇ ਲੋਕਾਂ ਦਾ ਆਉਣਾ ਅਮਰੀਕਾ ਦੇ ਵਿੱਚ ਇਸ ਬਾਰਡਰ ਦੇ ਜ਼ਰੀਏ ਲਗਾਤਾਰ ਵਧਿਆ ਹੈਗਾ ਆ। ਸੋ ਕਹਿੰਦੇ ਆ ਵੀ ਇਸ ਸਾਲ ਫਿਸਕਲ ਈਅਰ ਜਿਹੜਾ ਕਿ ਸਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਆਵੇਗਾ, ਖਤਮ ਹੋਵੇਗਾ, ਉਦੋਂ ਉਸ ਤੱਕ 2 ਮਿਲੀਅਨ ਤੋਂ ਵੱਧ ਅਰੈਸਟ ਜਿਹੜੀਆਂ ਆ ਉਹ ਹੋ ਜਾਣਗੀਆਂ, ਜੇ ਇਹੀ ਆંકੜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ। ਇਸ ਤੋਂ ਪਹਿਲਾਂ ਵੀ ਅਜਿਹੇ ਖੌਫਨਾਕ ਮੰਜ਼ਰ ਜਿਹੜੇ ਉਹ ਦੇਖਣ ਨੂੰ ਮਿਲੇ। 2017 ਦੇ ਵਿੱਚ 10 ਲੋਕ ਜਿਹੜੇ ਉਹ ਮਰ ਗਏ ਸੀ ਤੇ ਦਰਜਨਾਂ ਹੀ ਜਿਹੜੇ ਆ ਉਹ ਜ਼ਖਮੀ ਹੋਏ ਸੀ। ਉਹ ਵੀ ਗਰਮੀ ਦੇ ਨਾਲ ਸੰਬੰਧਿਤ ਹੀ ਜਿਹੜੀ ਸਥਿਤੀ ਦੇ ਵਿੱਚ ਸੀ। ਉਹ ਵੀ ਇੱਕ ਟਰੈਕਟਰ ਟ੍ਰੇਲਰ ਦੇ ਵਿੱਚੋਂ ਸੈਨ ਐਂਟੋਨੀਓ ਦੇ ਵਾਲਮਾਰਟ ਦੇ ਵਿੱਚੋਂ ਲੱਭੇ ਸੀ। ਉਸ ਟਰੱਕ ਦੇ ਡਰਾਈਵਰ ਨੂੰ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ ਉਮਰ ਕੈਦ ਜਿਹੜੀ ਉਹ ਸੁਣਾਈ ਗਈ ਆ, ਕੋਈ ਪੈਰੋਲ ਉਸ ਦੇ ਵਿੱਚ ਨਹੀਂ ਆ। ਇਸ ਤੋਂ ਪਹਿਲਾਂ 2003 ਦੇ ਵਿੱਚ 18 ਹੋਰ ਪੀੜਤ ਜਿਹੜੇ, ਇਹਨਾਂ ਦੀ ਉਮਰ 7 ਤੋਂ 91 ਸਾਲ ਦੇ ਵਿੱਚ ਸੀਗੇ, ਉਹ ਸੈਮੀ ਟਰੱਕ ਦੇ ਵਿੱਚ ਜਿਹੜੇ ਉਹ ਮਰੇ ਪਾਏ ਗਏ ਸੀਗੇ, ਲਾਸ਼ਾਂ ਲੱਭੀਆਂ ਸੀ। 100 ਤੋਂ ਵੱਧ ਲੋਕ ਉਸ ਦੇ ਵਿੱਚ ਸੀਗੇ ਤੇ 100 ਡਿਗਰੀ ਤੋਂ ਉੱਤੇ ਹੀ ਉਸ ਟਾਈਮ ਦੇ ਉੱਤੇ ਤਾਪਮਾਨ ਸੀ। ਤੇ ਉਸ ਕੇਸ ਦੇ ਵਿੱਚ ਵੀ ਜਿਹੜਾ ਟਰੱਕ ਦਾ ਡਰਾਈਵਰ ਆ, ਉਸ ਨੂੰ ਉਮਰ ਕੈਦ ਸੁਣਾਈ ਗਈ, ਪਰ ਬਾਅਦ ਦੇ ਵਿੱਚ ਉਸ ਦੀ ਸਜ਼ਾ ਕਢਾ ਕੇ 34 ਸਾਲ ਕਰ ਦਿੱਤੀ ਗਈ ਸੀਗੀ। ਜੀ, ਜੀ। ਬਿਲਕੁਲ। ਅਗਲੀ ਜਿਹੜੀ ਖਬਰ ਹੈ ਜੀ, ਉਹ ਐਟਲਾਂਟਾ ਤੋਂ ਆ ਰਹੀ ਹੈ। ਇੱਥੇ ਇੱਕ ਸਬਵੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ ਇੱਕ ਗਾਹਕ ਨੇ। ਜਿਹੜੇ ਪੁਲਿਸ ਅਥਾਰਟੀਜ਼ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਘਟਨਾ ਆ ਉਹ ਸ਼ਾਮ ਨੂੰ ਵਾਪਰੀ ਹੈ ਤੇ ਜਿਹੜਾ ਪ੍ਰੈਸ ਰਿਲੀਜ਼ ਜਾਂ ਪਹਿਲੇ ਪ੍ਰੈਸ ਬਾਰੇ ਪ੍ਰੈਸ ਦੇ ਨਾਲ ਜਾਣਕਾਰੀ ਪੁਲਿਸ ਡਿਪਾਰਟਮੈਂਟ ਨੇ ਸਾਂਝੀ ਕੀਤੀ ਹੈ। ਉਹ ਕਹਿੰਦੇ ਵੀ ਮਰਸੀਡੀਜ਼ ਬੈਂਜ਼ ਸਟੇਡੀਅਮ ਦੇ ਨੇੜੇ ਇਹ ਰੈਸਟੋਰੈਂਟ ਪੈਂਦਾ ਵਾ ਤੇ ਆਫੀਸਰਸ ਨੇ ਉੱਥੇ 2 ਜਣਿਆਂ ਨੂੰ ਗੋਲੀ ਮਾਰੀ ਹੋਈ ਦੇਖੀ ਸੀਗੀ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਔਰਤ ਆ ਐਂਪਲਾਈ ਆ, ਉਹ ਹਸਪਤਾਲ ਦੇ ਵਿੱਚ ਉਸਨੂੰ ਡੈਡ ਡਿਕਲੇਅਰ ਜਿਹੜਾ ਕਰ ਦਿੱਤਾ ਗਿਆ ਤੇ ਇੱਕ ਸੈਂਡਵਿਚ ਨੂੰ ਲੈ ਕੇ ਗਾਹਕ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਕਹਾ-ਸੁਣੀ ਹੋ ਗਈ ਜਾਂ ਕਹਿ ਲਓ ਕਿ ਬੋਲਚਾਲ ਹੋ ਗਈ ਤੇ ਗਾਹਕ ਇੰਨਾ ਕੁ ਨਾਰਾਜ਼ ਹੋਇਆ ਵੀ ਉਹਨੇ 2 ਜਣਿਆਂ ਨੂੰ ਗੋਲੀ ਮਾਰ ਦਿੱਤੀ ਤੇ ਜਿਹਦੇ ਵਿੱਚੋਂ ਇੱਕ ਜਿਹੜੀ ਬੀਬੀ ਸੀ ਉੱਥੇ ਕੰਮ ਕਰਦੀ, ਉਹਦੀ ਜਿਹੜੀ ਮੌਤ ਹੋ ਗਈ ਹੈ ਤੇ 36 ਸਾਲਾ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ, ਜਿਹੜਾ ਮੰਨਿਆ ਜਾ ਰਿਹਾ ਕਿ ਇਹੀ ਸ਼ੱਕੀ ਹੈ ਤੇ ਉਹੀ ਜਿਹੜੀ ਜਾਂਚ ਦੇ ਵਿੱਚ ਇਸ ਸਸਪੈਕਟ ਨੂੰ ਇੱਕ ਉਹਦੇ ਕੋਲੋਂ ਇੱਕ ਹੈਂਡਗਨ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਹੋਰ ਜਿਹੜੇ ਵੇਰਵੇ ਆ ਪੁਲਿਸ ਕਹਿੰਦੀ ਵੀ ਜਾਂਚ ਤੋਂ ਬਾਅਦ ਜਿਹੜੀ ਉੱਥੇ ਗੱਲ ਕੀ ਵਾਪਰੀ, ਕਿਵੇਂ ਆ, ਉਹ ਉਹਦੇ ਤੋਂ ਜਾਂਚ ਪੁੱਛ ਪੜਤਾਲ ਤੋਂ ਬਾਅਦ ਪਤਾ ਲੱਗੂਗੀ।